ਅਸਲ ਦੇ ਵਿੱਚ ਨਾ ਇਹ ਭੁਲੱਕੜ ਸਰਕਾਰ ਹੈ। ਇਹਨਾਂ ਨੂੰ ਇਹ ਤਾਂ ਯਾਦ ਹੈ ਵੀ ਕਦੋਂ ਦੇਸ਼ ਦੀ ਕਿਹੜੀ ਚੀਜ਼ ਵੇਚਣੀ ਹੈ। ਇਹਨਾਂ ਨੂੰ ਇਹ ਵੀ ਯਾਦ ਹੈ ਕਦੋਂ ਕਿਹੜੀ ਚੀਜ਼ ਦਾ ਪ੍ਰਾਈਵੇਟਾਈਜੇਸ਼ਨ ਕਰਨਾ ਹੈ, ਕਦੋਂ ਲੋਕਾਂ ਦੀਆਂ ਨੌਕਰੀਆਂ ਖਾਣੀਆਂ ਨੇ, ਕਦੋਂ ਝੂਠੇ ਜੁਮਲੇ ਪੈਦਾ ਕਰਨੇ ਨੇ। ਸਭ ਤੋਂ ਪਹਿਲਾਂ ਮੰਗ ਇਹ ਨਹੀਂ ਸੀ ਹੋਣੀ ਚਾਹੀਦੀ ਕਿ ਖੇਤੀ ਬਿੱਲ ਰੱਦ ਹੋਏ ਤਾਂ ਸਭ ਤੋਂ ਪਹਿਲਾਂ ਵਾਪਸੀ ਉਦੋਂ ਘਰਾਂ ਨੂੰ ਕੀਤੀ ਜਾਵੇਗੀ ਜਦੋਂ ਤੱਕ ਜਿਹੜੇ ਮਾਵਾਂ ਦੇ ਪੁੱਤਰ ਕਿਸਾਨੀ ਅੰਦੋਲਨ ਦੇ ਦਰਮਿਆਨ ਸ਼ਹੀਦ ਹੋਏ ਨੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਸੋ ਇਹ ਜਿਹੜੀਆਂ ਸਰਕਾਰ ਦੀਆਂ ਕੂਟਨੀਤੀਆਂ ਹੁੰਦੀਆਂ ਨੇ ਜੀ ਅੰਦੋਲਨ ਨੂੰ ਖਰਾਬ ਕਰਨ ਦੇ ਲਈ, ਤੇ ਕੁਝ ਲੋਕ ਵੀ ਵਿੱਚ ਫਿੱਟ ਕਰ ਦਿੱਤੇ ਜਾਂਦੇ ਆ ਅੰਦੋਲਨ ਦੇ ਵਿੱਚ। ਅੱਜ ਜੇ ਸਾਡੇ ਨਾਲ ਇਹ ਵਿਸ਼ਵਾਸਘਾਤ ਹੁੰਦਾ, ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਤੇ ਇਸ ਤੋਂ ਵੀ ਵੱਡਾ ਅੰਦੋਲਨ ਤੇ ਇਸ ਤੋਂ ਵੀ ਜਿਹੜਾ ਲੋਕਾਂ ਦੀ ਜਿਹੜੀ ਸਖਤੀ ਜਿਹੜੀ ਹੈ ਸਰਕਾਰ ਨੂੰ ਝੱਲਣੀ ਪਏਗੀ। ਹੁਣ ਵੋਟਾਂ ਦੇ ਵਿੱਚ ਵੀ ਸਖਤੀ ਜਿਹੜੀ ਝੱਲਣੀ ਪਏਗੀ। ਲੋਕ ਪਿੰਡਾਂ 'ਚ ਇਹਨਾਂ ਨੂੰ ਵੜਨ ਨਹੀਂ ਦਿੰਦੇ। ਹੁਣ ਮੈਂ ਕਿਤੇ ਨਾ ਕਿਤੇ ਇਸ ਗੱਲੋਂ ਨਿਰਾਸ਼ ਵੀ ਹਾਂ ਕਿ ਸਾਡੇ ਜਿਹੜੇ ਆਗੂ ਨੇ ਉਹ ਰਾਜਨੀਤੀ ਵੱਲ ਜਾ ਰਹੇ ਨੇ, ਤੇ ਜਿਸ ਕਰਕੇ ਸਾਨੂੰ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ। ਬਹੁਤ ਸਾਰੇ ਲੋਕ ਸਾਨੂੰ ਸਵਾਲ ਕਰਦੇ ਆ, ਉਹਦੇ ਵਾਲ ਕੱਟ ਕੇ ਉਹਦੇ ਗਲ 'ਚ ਛਿੱਤਰਾਂ ਦਾ ਹਾਰ ਪਾ ਕੇ ਦਿੱਲੀ 'ਚ ਘੁਮਾਇਆ ਜਾ ਰਿਹਾ। ਕਿੱਡੀ ਸ਼ਰਮਨਾਕ ਗੱਲ ਹੈ ਇਹ। ਕੀ ਕੇਜਰੀਵਾਲ ਨੂੰ ਦਿਖਦਾ ਨਹੀਂ? ਅੱਜ ਫਿਰ ਤੁਸੀਂ 84 ਦੀਆਂ ਉਹ ਗੱਲਾਂ ਦੁਹਰਾਉਣਾ ਚਾਹੁੰਦੇ ਹੋ ਸਾਡੇ ਨਾਲ। ਅੱਜ ਫਿਰ ਸਾਡੀਆਂ ਭੈਣਾਂ ਦੀਆਂ ਬੇਇੱਜ਼ਤੀਆਂ ਹੋਣ ਲੱਗ ਗਈਆਂ। ਕੀ ਇਹਨਾਂ ਲੋਕਾਂ ਨੂੰ ਦਿਖਦਾ ਨਹੀਂ ਕਿੱਥੇ ਤੁਹਾਡਾ ਲਾਅ ਐਂਡ ਆਰਡਰ ਗਿਆ, ਕਿੱਥੇ ਤੁਹਾਡੀ ਸਰਕਾਰ ਗਈ, ਕਿੱਥੇ ਤੁਹਾਡਾ ਪ੍ਰਸ਼ਾਸਨ ਗਿਆ? 31 ਜਨਵਰੀ 2022 ਦਾ ਦਿਨ ਹੈ ਔਰ ਕਿਸਾਨਾਂ ਦੇ ਵੱਲੋਂ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿੱਥੇ ਵੀ ਕਿਸਾਨ ਹੈ, ਕਿਉਂਕਿ ਕਿਸਾਨ ਸੰਯੁਕਤ ਮੋਰਚੇ ਦੇ ਵੱਲੋਂ ਐਲਾਨ ਹੈ ਕਿ ਵੱਡੇ ਪੱਧਰ ਦੇ ਉੱਪਰ ਜਿਹੜਾ ਹੈ ਅੱਜ ਦੇ ਦਿਨ ਨੂੰ ਵਿਸ਼ਵਾਸਘਾਤ ਦਿਨ ਵਜੋਂ ਮਨਾਇਆ ਜਾਵੇਗਾ ਔਰ ਸਰਕਾਰ ਦੇ ਨੁਮਾਇੰਦਿਆਂ ਨੂੰ ਮੰਗ ਪੱਤਰ, ਚੇਤਾਵਨੀ ਪੱਤਰ ਦਿੱਤੇ ਜਾਣਗੇ। ਪਰ ਇਸ ਸਟੇਜ ਦੇ ਜ਼ਿਕਰ ਦੇ ਦੌਰਾਨ ਭਾਈ ਸਾਹਿਬ ਹੁਣਾਂ ਵੱਲੋਂ ਕਿਹਾ ਜਾਂਦਾ ਹੈ ਕਿ ਸਰਕਾਰ ਦੇ ਨੁਮਾਇੰਦਿਆਂ ਨੂੰ ਯਾਦ ਪੱਤਰ ਦਿੱਤੇ ਜਾਣਗੇ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਸਵਾਲ ਹੈ ਯਾਦ ਪੱਤਰ ਕਿਸ ਗੱਲ ਵਜੋਂ? ਕਿਉਂਕਿ ਮੰਗ ਪੱਤਰ ਦੀ ਗੱਲ ਕੀਤੀ ਜਾਂਦੀ ਹੈ ਤਾਂ ਯਾਦ ਪੱਤਰ ਦਿੱਤੇ ਜਾਣਗੇ। ਕੀ ਗੱਲ ਸਰਕਾਰ ਦੇ ਨੁਮਾਇੰਦਿਆਂ ਨੂੰ ਯਾਦ ਨਹੀਂ ਕਿ ਕਿਸਾਨਾਂ ਦੇ ਨਾਲ ਕਿਸਾਨੀ ਅੰਦੋਲਨ ਦੇ ਚੱਲਦੇ ਸਮੇਂ ਕੁਝ ਕੇਂਦਰ ਸਰਕਾਰ ਨੇ ਵਾਅਦੇ ਕੀਤੇ ਸੀ? ਅਸਲ ਦੇ ਵਿੱਚ ਨਾ ਇਹ ਭੁਲੱਕੜ ਸਰਕਾਰ ਹੈ। ਇਹਨਾਂ ਨੂੰ ਇਹ ਤਾਂ ਯਾਦ ਹੈ ਵੀ ਕਦੋਂ ਦੇਸ਼ ਦੀ ਕਿਹੜੀ ਚੀਜ਼ ਵੇਚਣੀ ਹੈ। ਇਹਨਾਂ ਨੂੰ ਇਹ ਵੀ ਯਾਦ ਹੈ ਕਦੋਂ ਕਿਹੜੀ ਚੀਜ਼ ਦਾ ਪ੍ਰਾਈਵੇਟਾਈਜੇਸ਼ਨ ਕਰਨਾ ਹੈ, ਕਦੋਂ ਲੋਕਾਂ ਦੀਆਂ ਨੌਕਰੀਆਂ ਖਾਣੀਆਂ ਨੇ, ਕਦੋਂ ਝੂਠੇ ਜੁਮਲੇ ਪੈਦਾ ਕਰਨੇ ਨੇ। ਪਰ ਜਦੋਂ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਨੇ ਉਹ ਤੋਂ ਅਕਸਰ ਇਹ ਲੋਕ ਮੁੱਕਰ ਜਾਂਦੇ ਆ। ਹੁਣ ਹੋਇਆ ਕੀ ਸੀ ਕਿ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਇਹਨਾਂ ਦਾ ਸਮਝੌਤਾ ਹੋਇਆ ਜਦੋਂ ਵੱਡਾ ਅੰਦੋਲਨ ਦਿੱਲੀ ਦੀਆਂ ਬਰੂਹਾਂ ਤੇ ਬੈਠਿਆ ਸੀ। ਵੱਖ-ਵੱਖ ਸਟੇਟਾਂ ਦੇ ਵਿੱਚ ਬੀਜੇਪੀ ਦੀ ਥੂ-ਥੂ ਹੋ ਰਹੀ ਸੀ। ਉਦੋਂ ਇਹਨਾਂ ਨੇ ਇੱਕ ਪਲੈਨਿੰਗ ਦੇ ਤਹਿਤ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੇ ਕਾਨੂੰਨ ਵਾਪਸ ਲੈਣ ਦੀ ਗੱਲ ਆਖ ਦਿੱਤੀ, ਤੇ ਸਾਡੀ ਕਿਸਾਨ ਜਥੇਬੰਦੀਆਂ ਨੂੰ ਲੱਗਿਆ ਕਿ ਸਾਡੀ ਅੱਧੀ ਲੜਾਈ ਜਿੱਤੀ ਗਈ। ਪਰ ਕਾਨੂੰਨੀ ਤੌਰ ਤੇ ਜਿਹੜੇ ਸਾਡੇ ਵੀਰਾਂ ਦੇ ਉੱਪਰ ਪਰਚੇ ਸੀ, MSP ਤੇ ਗਰੰਟੀ ਕਾਨੂੰਨ ਬਣਨਾ ਸੀ, ਤੇ ਹੋਰ ਜਿਹੜੇ ਲਖੀਮਪੁਰ ਖੀਰੀ ਦਾ ਜਿਹੜਾ ਮਸਲਾ ਸੀ ਉਹਦੇ ਤੇ ਜਿਹੜਾ ਪ੍ਰੋਪਰ ਕਾਰਵਾਈ ਨਹੀਂ ਸੀ ਹੋਈ। ਅਜੇ ਮਿਸ਼ਰਾ ਟੈਨੀ ਜਿਹੜਾ ਤੇ ਸੰਜੇ ਮਿਸ਼ਰਾ ਉਹਨਾਂ ਦੇ ਉੱਪਰ ਪ੍ਰੋਪਰ ਬਣਦੀ ਕਾਰਵਾਈ ਨਹੀਂ ਸੀ ਹੋਈ। ਇਸ ਕਰਕੇ ਸਾਡੇ ਕਿਸਾਨ ਜਥੇਬੰਦੀਆਂ ਨੇ ਇਹਨਾਂ ਨੂੰ ਜੋ ਉਸ ਵੇਲੇ ਚੇਤਾਵਨੀ ਦਿੱਤੀ ਸੀ, ਇਹਨਾਂ ਨੇ ਲਿਖਤੀ ਸਾਡੇ ਨਾਲ ਸਮਝੌਤਾ ਕੀਤਾ ਸੀ। ਉਸ ਟਾਈਮ ਉਸ ਲਿਖਤੀ ਸਮਝੌਤੇ ਨੂੰ ਵੀ 3 ਮਹੀਨੇ ਦਾ ਟਾਈਮ ਦਿੱਤਾ ਸੀ ਵੀ ਉਹਨੂੰ ਪ੍ਰੋਪਰ ਲਾਗੂ ਕੀਤਾ ਜਾਵੇ, ਉਹ ਜਿਹੜੀਆਂ ਬਣਦੀਆਂ ਕਾਰਵਾਈਆਂ ਨੇ ਕੀਤੀਆਂ ਜਾਣ। ਪਰ ਉਹ ਜਦੋਂ ਗੱਲਾਂ ਨਹੀਂ ਕੀਤੀਆਂ ਜਾ ਰਹੀਆਂ ਤਾਂ ਅੱਜ ਇਹਨਾਂ ਨੂੰ ਵਿਸ਼ਵਾਸਘਾਤ ਦਿਵਸ ਵਜੋਂ ਸਭ ਤੋਂ ਪਹਿਲਾਂ ਮੰਗ ਇਹ ਨਹੀਂ ਸੀ ਹੋਣੀ ਚਾਹੀਦੀ ਕਿ ਖੇਤੀ ਬਿੱਲ ਰੱਦ ਹੋਏ ਤਾਂ ਸਭ ਤੋਂ ਪਹਿਲਾਂ ਵਾਪਸੀ ਉਦੋਂ ਘਰਾਂ ਨੂੰ ਕੀਤੀ ਜਾਵੇਗੀ ਜਦੋਂ ਤੱਕ ਜਿਹੜੇ ਮਾਵਾਂ ਦੇ ਪੁੱਤਰ ਕਿਸਾਨੀ ਅੰਦੋਲਨ ਦੇ ਦਰਮਿਆਨ ਸ਼ਹੀਦ ਹੋਏ ਨੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਦੀਆਂ ਜਿਹੜੀਆਂ ਜਾਨਾਂ ਗਈਆਂ ਨੇ ਉਹਨਾਂ ਦਾ ਮੁੱਲ ਪੈਣਾ ਚਾਹੀਦਾ ਹੈ। ਤਾਂ ਕਿਤੇ ਨਾ ਕਿਤੇ ਜਿਹੜੇ ਲੋਕ ਸੀ ਫਿਰ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਦੀ ਖਾਤਰ ਵਾਪਸ ਘਰਾਂ ਨੂੰ ਕਿਉਂ ਪਰਤਾਏ? ਅਸਲ ਦੇ ਵਿੱਚ ਗੱਲ ਇਹ ਸੀ ਕਿ ਇੱਕ ਤਾਂ ਅੰਦੋਲਨ ਬਹੁਤ ਲੰਬਾ ਹੋ ਗਿਆ ਸੀ। ਹੁਣ ਤੱਕ ਸਭ ਤੋਂ ਵੱਡਾ ਅੰਦੋਲਨ ਖੇਤੀ ਨੂੰ ਲੈ ਕੇ ਚਾਚਾ ਅਜੀਤ ਸਿੰਘ ਦਾ ਸੀ, 9 ਮਹੀਨੇ ਦਾ ਅੰਦੋਲਨ। ਤੇ ਇਹ ਜਿਹੜਾ ਹੈਗਾ ਸਾਲ ਦੇ ਕਰੀਬ ਅੰਦੋਲਨ ਹੋ ਚੁੱਕਿਆ ਸੀ, ਬੜਾ ਲੰਬਾ ਅੰਦੋਲਨ ਹੋ ਚੁੱਕਿਆ ਸੀ। 700 ਦੇ ਕਰੀਬ ਸਾਡੇ ਵੀਰ ਜਿਹੜੇ ਆ ਜਾਨਾਂ ਗਵਾ ਚੁੱਕੇ ਸੀ ਇਸ ਅੰਦੋਲਨ ਦੇ ਦੌਰਾਨ। ਤੇ ਚਾਹੀਦਾ ਤਾਂ ਸੀਗਾ, ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਚਾਹੀਦਾ ਤਾਂ ਇਹ ਸੀ ਕਿ ਸਰਕਾਰਾਂ ਉਹਨਾਂ ਦੀ ਜਿਹੜੀ ਸ਼ਹਾਦਤ ਹੈ ਉਹਨੂੰ ਅਜਾਏ ਨਾ ਜਾਣ ਦਿੰਦੀਆਂ, ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ। ਕੁਝ ਸਟੇਟਾਂ ਨੇ ਕੋਸ਼ਿਸ਼ ਵੀ ਕੀਤੀ ਹੈ ਥੋੜਾ ਦੇਣ ਦੀ, ਤੇ ਪਰ ਉਹ ਵੀ ਜਿਹੜਾ ਕਹਿ ਲਓ ਕਿ ਇੱਕ ਤਾਂ ਉਹ ਮਸਲੇ ਵੀ ਹਲੇ ਵਿੱਚ ਲਟਕਦੇ ਨੇ, ਦੂਜਾ ਜਿਹੜਾ ਨੌਜਵਾਨਾਂ ਦੇ ਉੱਪਰ, ਭੈਣਾਂ ਦੇ ਉੱਪਰ, ਭਰਾਵਾਂ ਦੇ ਉੱਪਰ ਪਰਚੇ ਨੇ। 42,000 ਦੇ ਕਰੀਬ ਤਾਂ ਇਕੱਲੇ ਹਰਿਆਣੇ ਦੇ ਵਿੱਚ ਪਰਚੇ ਨੇ। ਉਸ ਤੋਂ ਇਲਾਵਾ ਚੰਡੀਗੜ੍ਹ ਦੇ ਵਿੱਚ 4 ਕਨਫਰਮ ਪਰਚੇ ਨੇ ਤੇ 18 ਦੇ ਕਰੀਬ DDR ਕੱਟੀਆਂ ਹੋਈਆਂ ਨੇ ਤੇ 188 ਦੇ ਪਰਚੇ ਨੇ। ਵੱਖ-ਵੱਖ ਪਰਚਿਆਂ ਦੇ ਵਿੱਚ ਵੱਖ-ਵੱਖ ਧਾਰਾਂ ਦੇ ਦੌਰਾਨ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ, ਤੇ ਉਹਦੇ ਲਈ ਜਿਹੜੇ ਸਮਝੌਤਾ ਹੋਇਆ ਸੀ ਸਾਂਝੇ ਰੂਪ 'ਚ, ਅੱਜ ਉਸੇ ਸਮਝੌਤੇ ਨੂੰ ਯਾਦ ਕਰਾਉਣ ਦੇ ਲਈ ਇਹ ਯਾਦ ਪੱਤਰ ਦੇਣ ਲਈ ਕੇਵਲ ਮੋਹਤਬਰਾਂ ਦੀ ਆਪਾਂ ਇੱਕ ਇਕੱਠ ਰੱਖਿਆ, ਕਿਉਂਕਿ ਇਹਨਾਂ ਨੇ ਕੋਵਿਡ ਗਾਈਡਲਾਈਨਾਂ ਦਾ ਪਤਾ ਨਹੀਂ ਹੋਰ ਵੀ ਅੱਜ ਵੀ ਸ਼ਾਇਦ ਕੋਈ ਨਾ ਕੋਈ ਪਰਚਾ ਦੇ ਦੇਣ ਇੱਥੇ ਇਕੱਠੇ ਹੋਏ ਵਿਆਂ ਦੇ ਉੱਪਰ। ਸੋ ਇਹ ਜਿਹੜੀਆਂ ਸਰਕਾਰ ਦੀਆਂ ਕੂਟਨੀਤੀਆਂ ਹੁੰਦੀਆਂ ਨੇ ਜੀ ਅੰਦੋਲਨ ਨੂੰ ਖਰਾਬ ਕਰਨ ਦੇ ਲਈ, ਤੇ ਕੁਝ ਲੋਕ ਵੀ ਵਿੱਚ ਫਿੱਟ ਕਰ ਦਿੱਤੇ ਜਾਂਦੇ ਆ ਅੰਦੋਲਨ ਦੇ ਵਿੱਚ। ਅਸੀਂ ਮੰਨਦੇ ਹਾਂ ਕਿ ਸਾਡੇ ਵਿੱਚ ਵੀ, ਕਿਉਂਕਿ ਲੰਬਾ ਹੋ ਗਿਆ ਸੀ ਅੰਦੋਲਨ, ਲੋਕ ਵਿੱਚ ਭੇਖੀ ਰੂਪ ਧਾਰਨ ਕਰਕੇ, ਕਿਸਾਨਾਂ ਵਾਲਾ ਰੂਪ ਧਾਰਨ ਕਰਕੇ ਵਿੱਚ ਆ ਕੇ ਉਹਨਾਂ ਲੋਕਾਂ ਨੇ ਅੰਦੋਲਨ ਨੂੰ ਖਰਾਬ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ। ਹੁਣ ਕੀ ਲੱਗਦਾ ਕਿ ਅਗਲਾ ਭਵਿੱਖ ਕੀ ਹੋਏਗਾ? ਕਿਉਂਕਿ ਕੇਂਦਰ ਸਰਕਾਰ, ਕਿਉਂਕਿ ਜਦੋਂ ਸਰਕਾਰ ਦੀ ਗੱਲ ਕੀਤੀ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਆਪਣੇ
ਕੀਤੇ ਹੋਏ ਵਾਅਦਿਆਂ ਤੋਂ ਫਿਰਦੀ ਨਜ਼ਰ ਆਉਂਦੀ ਹੈ। ਖੇਤੀ ਬਿੱਲਾਂ ਨੂੰ ਲੈ ਕੇ ਜਿਹੜੇ ਨਵੇਂ ਬਿੱਲ ਬਣੇ ਸੀ ਉਹਨੂੰ ਲੈ ਕੇ ਕਮੇਟੀ ਬਣੀ ਸੀ, ਖੀਰੀ ਦੀ ਘਟਨਾ ਦੇ ਉੱਪਰ ਗੱਲਬਾਤ ਚੱਲੀ ਸੀ ਔਰ ਜਿਹੜੇ ਕਿਸਾਨਾਂ ਦੇ ਉੱਪਰ ਪਏ ਹੋਏ ਪਰਚੇ ਸੀ ਉਹਨਾਂ ਨੂੰ ਰੱਦ ਕਰਨ ਦੀ ਗੱਲ ਚੱਲੀ ਸੀ। ਅਜੇ ਤੱਕ ਉਹ ਮਸਲੇ ਜਿਉਂ ਦੇ ਤਿਉਂ ਨੇ। ਕਿਸਾਨਾਂ ਦੇ ਜਿਹੜੇ ਟਰੈਕਟਰ ਨੇ, ਜਿਹੜੇ ਟਰੈਕਟਰਾਂ ਨੂੰ ਕਿਸਾਨ ਲੈ ਕੇ ਆਪਣੀ ਜ਼ਮੀਨ ਦੇ ਵਿੱਚ ਹਲ ਵਾਉਂਦਾ ਹੈ, ਕਿਸਾਨ ਜ਼ਮੀਨ ਨੂੰ ਆਪਣੀ ਮਾਂ ਮੰਨਦਾ ਹੈ, ਪਰ ਅੱਜ ਕਿਸਾਨਾਂ ਦਾ ਉਹ ਹਲ ਵਾਹੁਣ ਵਾਲਾ ਟਰੈਕਟਰ ਉਸੇ ਤਰ੍ਹਾਂ ਦਿੱਲੀ ਦੀਆਂ ਥਾਣਿਆਂ ਦੇ ਵਿੱਚ ਮੌਜੂਦ ਹੈ। ਤਾਂ ਫਿਰ ਅਗਲਾ ਭਵਿੱਖ ਕੀ ਤੈਅ ਕੀਤਾ ਜਾ ਸਕਦਾ ਹੈ? ਭਵਿੱਖ ਤਾਂ ਇਹ ਹੈ, ਭਵਿੱਖ ਦੇ ਵਿੱਚ ਜੋ ਵੀ ਕਾਲ ਆਏਗੀ, ਜੋ ਵੀ ਰਣਨੀਤੀ ਬਣਾਉਣ ਦੇ ਲਈ ਕਿਹਾ ਜਾਏਗਾ, ਅਸੀਂ ਉਹ ਰਣਨੀਤੀ ਲੈ ਕੇ ਅੱਜ ਸਾਨੂੰ ਕਾਲ ਆ ਜਾਵੇ। ਸਾਡੇ ਤਾਂ ਅੱਜ ਵੀ ਟਰੈਕਟਰ ਟਰੈਲੀਆਂ ਉੱਦਾਂ ਹੀ ਖੜੇ ਨੇ, ਅੱਜ ਵੀ ਸਾਡਾ ਸਮਾਨ ਉੱਦਾਂ ਹੀ ਬੁੱਕ ਪਿਆ, ਸਾਰੇ ਦਾ ਸਾਰਾ ਲੱਦਿਆ ਪਿਆ। ਸਾਨੂੰ ਜਦੋਂ ਕਾਲ ਆ ਗਈ ਸੀ ਫਿਰ ਦੁਬਾਰੇ ਫਿਰ ਦਿੱਲੀ ਦੀਆਂ ਬਰੂਹਾਂ ਤੇ ਨਹੀਂ ਬੈਠਾਂਗੇ, ਫਿਰ ਸਿੱਧਾ ਸੰਸਦ 'ਚ ਜਾ ਕੇ ਬੈਠਾਂਗੇ, ਫਿਰ ਇਹਨਾਂ ਨਾਲ ਸਿੱਧੇ ਅੱਖ ਚੱਖ ਪਾ ਕੇ ਗੱਲ ਕਰਾਂਗੇ। ਕਿਉਂਕਿ ਇਹ ਲੋਕ ਜਿਹੜੇ ਵਿਸ਼ਵਾਸਘਾਤੀ ਲੋਕ, ਜੁਮਲਾਬਾਜ਼ ਲੋਕ, ਹਰ ਵਾਰ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਮੁੱਕਰਦੇ ਨੇ। ਸਾਡੇ ਲੋਕ ਜਿਹੜੇ ਨੇ, ਕਿਉਂਕਿ ਹੁਣ ਦੇਖੋ ਖੇਤੀ ਸਾਡੇ ਲਈ ਕੋਈ ਬਹੁਤ ਲਾਹੇਵੰਦ ਧੰਦਾ ਨਹੀਂ, ਫਿਰ ਵੀ ਅਸੀਂ ਲੋਕ ਖੇਤੀ ਨਾਲ ਜੁੜੇ ਹੋਏ ਹੋਣ ਕਰਕੇ ਅਸੀਂ ਲੋਕਾਂ ਦੇ ਚੁੱਲ੍ਹਿਆਂ ਦੀ ਲੜਾਈ ਲੜ ਰਹੇ ਹਾਂ, ਸਾਂਝੀ ਲੜਾਈ ਲੜ ਰਹੇ ਹਾਂ। ਅੱਜ ਜੇ ਸਾਡੇ ਨਾਲ ਇਹ ਵਿਸ਼ਵਾਸਘਾਤ ਹੁੰਦਾ ਹੈ, ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਤੇ ਇਸ ਤੋਂ ਵੀ ਵੱਡਾ ਅੰਦੋਲਨ ਤੇ ਇਸ ਤੋਂ ਵੀ ਜਿਹੜਾ ਲੋਕਾਂ ਦੀ ਜਿਹੜੀ ਸਖਤੀ ਜਿਹੜੀ ਹੈ ਸਰਕਾਰ ਨੂੰ ਝੱਲਣੀ ਪਏਗੀ। ਹੁਣ ਵੋਟਾਂ ਦੇ ਵਿੱਚ ਵੀ ਸਖਤੀ ਜਿਹੜੀ ਝੱਲਣੀ ਪਏਗੀ। ਲੋਕ ਪਿੰਡਾਂ 'ਚ ਇਹਨਾਂ ਨੂੰ ਵੜਨ ਨਹੀਂ ਦਿੰਦੇ। ਹੁਣ ਲੋਕ ਬੀਜੇਪੀ ਦੇ ਨਾਲ ਇੰਨਾ ਕੁ ਲੋਕਾਂ ਦਾ ਨਾਰਾਜ਼ਗੀ ਹੈ, ਬਹੁਤ ਸਾਰੇ ਲੋਕ ਜਿਹੜੇ ਆਪਣਾ ਸਿਆਸੀ ਲਾਹਾ ਵੀ ਲੈ ਗਏ ਇਸ ਅੰਦੋਲਨ ਦੇ ਵਿੱਚੋਂ। ਪਰ ਜਿਹੜੇ ਜ਼ਿਆਦਾਤਰ ਲੋਕ ਨੇ ਜਿਹੜੇ ਬਿਲਕੁਲ ਕੱਲੀ ਕਿਸਾਨੀ ਲਈ, ਨਿਰੋਲ ਕਿਸਾਨੀ ਲਈ ਆਏ ਸੀ, ਉਹ ਲੋਕ ਅੱਜ ਵੀ ਡਟੇ ਹੋਏ ਨੇ, ਅੱਜ ਵੀ ਖੜੇ ਨੇ, ਅੱਜ ਵੀ ਤਿਆਰ ਨੇ। ਕੋਈ ਕਾਲ ਆਵੇ ਤੇ ਲੋਕ ਅੱਜ ਵੀ ਡਟਣ ਨੂੰ ਤਿਆਰ ਨੇ। ਹਾਂ, ਲੋਕ ਉਸੇ ਤਰ੍ਹਾਂ ਜਾਣ ਵਾਸਤੇ ਤਿਆਰ ਆ। ਲੋਕਾਂ ਦਾ ਸਮਾਨ ਉਸੇ ਤਰ੍ਹਾਂ ਪੈਕ ਹੈ ਦਿੱਲੀ ਨੂੰ ਜਾਣ ਵਾਸਤੇ ਫਿਰ ਦੁਬਾਰ ਤੋਂ। ਪਰ ਮੰਨਿਆ ਜਾਂਦਾ ਕਿ ਬਲਬੀਰ ਸਿੰਘ ਰਾਜੇਵਾਲ ਨੇ ਬੜੀ ਸੁਚੱਜੀ ਅਗਵਾਈ ਕੀਤੀ। ਜਿਹੜਾ ਸੀ ਟੇਬਲ ਟਾਕ ਕਿਹਾ ਜਾਂਦਾ ਕਿ ਉਹਨਾਂ ਨੇ ਜਿਤਾਈ ਕਿਸਾਨਾਂ ਨੂੰ, ਔਰ ਜਿਹੜੀ ਕੇਂਦਰ ਸਰਕਾਰ ਸੀ ਉਹਨਾਂ ਨੂੰ ਕਿਤੇ ਨਾ ਕਿਤੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਉਹ ਹਰਦੀ ਨਜ਼ਰ ਆਈ। ਤਾਂ ਕੀ ਲੱਗਦਾ ਕਿ ਜਿਹੜੇ 32 ਜਥੇਬੰਦੀਆਂ ਦੀ ਗੱਲ ਕੀਤੀ ਜਾਂਦੀ ਹੈ, ਉਹਦੇ ਵਿੱਚੋਂ 22 ਜਿਹੜੀਆਂ ਉਹ ਕਿਸਾਨ ਆਗੂਆਂ ਤੋਂ ਜਿਹੜਾ ਸੀ ਰਾਜਸੀ ਲੀਡਰ ਬਣ ਚੁੱਕੇ ਨੇ, ਤਾਂ ਫਿਰ ਕੌਣ ਅਗਵਾਈ ਕਰ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ? ਅਸਲ ਦੇ ਵਿੱਚ ਕਦੋਂ ਤੱਕ ਆਪਾਂ ਲੋਕ ਸੜਕਾਂ 'ਤੇ ਬੈਠ ਕੇ ਧਰਨੇ ਹੀ ਲਾਉਂਦੇ ਰਹਾਂਗੇ? ਕੀ ਸੰਵਿਧਾਨ ਹਰ ਇੱਕ ਦੇਸ਼ ਦੇ ਨਾਗਰਿਕ ਨੂੰ ਇਲੈਕਸ਼ਨ ਲੜਨ ਦਾ ਤੇ ਵੋਟ ਕਾਸਟ ਕਰਨ ਦਾ ਅਧਿਕਾਰ ਦਿੰਦਾ, ਤੇ ਜੇ ਉਹ ਆਗੂ ਚਾਹੁੰਦੇ ਨੇ ਕੋਈ ਵੀ, ਮਤਲਬ ਕਿਸੇ ਦੀ ਨਿੱਜੀ ਰਾਏ ਹੈ, ਮੈਂ ਨਾ ਤਾਂ ਉਹਨਾਂ ਨਾਲ ਸਹਿਮਤ ਹਾਂ, ਨਾ ਹੀ ਮੈਂ ਉਹਨਾਂ ਦੇ ਖਿਲਾਫ ਹਾਂ, ਕਿਉਂਕਿ ਹਰ ਇੱਕ ਬੰਦੇ ਦੀ ਆਪਣੀ ਨਿੱਜੀ ਰਾਏ ਹੈ। ਜੇ ਕੋਈ ਬੰਦਾ ਇਲੈਕਸ਼ਨ ਲੜਨਾ ਚਾਹੁੰਦਾ, ਕੋਈ ਪੋਲਿੰਗ ਦੇ ਵਿੱਚ ਆਉਣਾ ਚਾਹੁੰਦਾ ਹੈ, ਤੇ ਉਹਦਾ ਆਪਣਾ ਨਿੱਜੀ ਕੋਈ ਸਵਾਰਥ ਹੋ ਸਕਦਾ ਹੈ। ਉਹਦੇ ਵਿੱਚ ਨਾ ਤਾਂ ਅੰਦੋਲਨ ਨੂੰ ਵਰਤਿਆ ਜਾਵੇ, ਨਾ ਅੰਦੋਲਨ ਦੀ ਕਿਸੇ ਤੇ। ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਦੱਸਣਗੇ, ਵੋਟਾਂ ਪੈਣਗੀਆਂ ਜਦੋਂ, ਉਦੋਂ ਪਤਾ ਲੱਗੇਗਾ। ਲੀਡਰ ਬਣ ਕੇ ਰਾਜੇਵਾਲ ਸਾਹਿਬ ਦਾ ਜ਼ਿਆਦਾ ਪ੍ਰੈਸ਼ਰ ਬਣਦਾ ਸੀ, ਜਾਂ ਫਿਰ ਇੱਕ ਪਾਸੇ ਰਹਿ ਕੇ, ਇੱਕ ਜਿਹੜੀ ਵੱਖਰੀ ਧਿਰ ਰਹਿ ਕੇ ਜਿਹੜੀ ਰਾਜਸੀ ਹਾਲਾਤਾਂ ਤੋਂ ਪਰੇ ਸੀ, ਉਹ ਰਹਿ ਕੇ ਜ਼ਿਆਦਾ ਪ੍ਰੈਸ਼ਰਲਾਈਜ਼ ਹੁੰਦੇ ਸੀ? ਮੈਂ ਤੁਹਾਡੀ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਜੇ ਸਾਡਾ ਸਮਾਜਿਕ ਗਰੁੱਪ ਹੀ ਬਣਿਆ ਰਹਿੰਦਾ, ਮੈਂ ਕਿਤੇ ਨਾ ਕਿਤੇ ਇਸ ਗੱਲੋਂ ਨਿਰਾਸ਼ ਵੀ ਹਾਂ ਕਿ ਸਾਡੇ ਜਿਹੜੇ ਆਗੂ ਨੇ ਉਹ ਰਾਜਨੀਤੀ ਵੱਲ ਜਾ ਰਹੇ ਨੇ, ਤੇ ਜਿਸ ਕਰਕੇ ਸਾਨੂੰ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ। ਬਹੁਤ ਸਾਰੇ ਲੋਕ ਸਾਨੂੰ ਸਵਾਲ ਕਰਦੇ ਆ, ਸਾਡੇ ਕੋਲ ਬਹੁਤ ਸਾਰੇ ਸਵਾਲਾਂ ਦੇ ਜਵਾਬ ਨਹੀਂ ਹੁੰਦੇ। ਗੱਲ ਇਹ ਹੋ ਜਾਂਦੀ ਹੈ ਕਿ ਇੱਕ ਪਾਸੇ ਅਸੀਂ ਕਿਸੇ ਪੋਲੀਟੀਕਲ ਬੰਦੇ ਨੂੰ ਸਟੇਜਾਂ 'ਤੇ ਨਹੀਂ ਚੜ੍ਹਨ ਦੇ ਰਹੇ, ਅਸੀਂ ਕਿਸੇ ਨੂੰ ਬੋਲਣ ਨਹੀਂ ਦੇ ਰਹੇ, ਅਸੀਂ ਪਿੰਡਾਂ 'ਚ ਨਹੀਂ ਵੜਨ ਦੇ ਰਹੇ, ਅਸੀਂ ਦੁਸ਼ਮਣੀਆਂ ਇਕੱਠੀਆਂ ਕਰ ਲਈਆਂ ਲੋਕਾਂ ਦੇ ਨਾਲ ਲੜ ਕੇ। ਆਪਸੀ ਜਿਹੜਾ ਪਿਆਰ ਸੀ ਉਹ ਖਤਮ ਕਰ ਲਿਆ ਸੀ ਲੋਕਾਂ ਨਾਲ ਬਹਿਸ ਕੇ, ਜਿਨ੍ਹਾਂ ਨਾਲ ਸਾਡੇ ਕਦੇ ਨਿੱਜੀ ਸੰਬੰਧ ਵੀ ਸੀਗੇ। ਤੇ ਅੱਜ ਸਾਡੇ ਆਪਣੇ ਲੋਕ ਜਦੋਂ ਸੱਤਾ ਦੇ ਵਿੱਚ ਆਉਣ ਦੇ ਲਈ, ਕੁਰਸੀਆਂ ਦੇ ਉੱਪਰ ਬੈਠਣ ਦੇ ਲਈ ਚਾਹੀਦਾ ਤਾਂ ਸੀਗਾ ਇਹ, ਜਾਂ ਤਾਂ ਫਿਰ ਉੱਥੋਂ ਹੀ ਜਦੋਂ ਅੰਦੋਲਨ ਸਮਾਪਤ ਹੋ ਰਿਹਾ ਸੀ ਉੱਥੋਂ ਹੀ ਝੰਡਾ ਖੜਾ ਕਰਕੇ ਆਉਂਦੇ ਕਿ ਅਸੀਂ ਜੀ ਹੁਣ ਜਾ ਕੇ ਪੰਜਾਬ ਦੇ ਵਿੱਚ ਇਲੈਕਸ਼ਨ ਲੜ ਕੇ ਤੇ ਆਪਾਂ ਸੱਤਾ ਪਲਟਣੀ ਹੈ। ਬਾਅਦ 'ਚ ਤੁਸੀਂ ਇੱਥੇ ਆ ਕੇ 32 ਦੇ ਵਿੱਚੋਂ 22 ਜਥੇਬੰਦੀਆਂ ਇੱਕ ਪਾਸੇ ਹੋ ਰਹੀਆਂ, 8 ਜਥੇਬੰਦੀਆਂ ਇੱਕ ਪਾਸੇ। ਉਹਦੇ ਨਾਲ ਕਿਤੇ ਨਾ ਕਿਤੇ ਮੋਦੀ ਦੀ ਜਿਹੜੀ ਕੂਟਨੀਤੀ ਆ ਕਾਮਯਾਬ ਹੋਈ ਹੈ। ਪਾੜੋ ਤੇ ਰਾਜ ਕਰੋ, ਜੋ ਅੰਗਰੇਜ਼ ਕਰਕੇ ਗਏ ਡਿਵਾਈਡ ਐਂਡ ਰੂਲ, ਤੇ ਹੁਣ ਉਹ ਆਪਸ ਦੇ ਵਿੱਚ ਸਾਨੂੰ ਪਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੇ ਉਹ ਚੀਜ਼ ਦਾ ਸਾਨੂੰ ਖਮਿਆਜਾ ਵੀ ਭੁਗਤਣਾ ਪਏਗਾ। ਅੱਜ ਤੁਸੀਂ ਦੇਖੋ ਸਾਡੇ ਕੋਲ ਕਿਤੇ ਦਰੀਆਂ ਵਿਛੀਆਂ ਹੁੰਦੀਆਂ ਸੀ, ਲੋਕ ਬੈਠਣ ਦੇ ਲਈ ਸਾਡੇ ਕੋਲ ਜਗ੍ਹਾ ਨਹੀਂ ਸੀ ਹੁੰਦੀ। ਅੱਜ ਸਾਡੇ ਕੋਲ ਸਿਰਫ ਗਿਣਵੇਂ ਚੁਣਵੇਂ ਉਹ ਲੋਕ ਆਏ ਨੇ ਜਿਹੜੇ ਵਾਕਈ ਹੀ ਇਕੱਲੀ ਕਿਸਾਨੀ ਦਾ ਹੀ ਦਰਦ ਰੱਖਦੇ ਆ। ਤੁਹਾਡੇ ਨਾਲ ਜਿਹੜੇ ਜੁੜੇ ਹੋਏ ਲੋਕ, ਉਹਨਾਂ ਦੇ ਉੱਪਰ ਵੀ ਸਵਾਲ ਕੀਤੇ ਜਾਂਦੇ ਆ। ਕੁਝ ਲੋਕ ਸਵਾਲ ਕਰਦੇ ਆ ਕਿ ਇਹ ਕਾਂਗਰਸ ਅਕਾਲੀਆਂ ਦੇ ਨਾਲ ਜੁੜੇ ਹੋਏ ਨੇ, ਔਰ ਤੀਜੇ ਪਾਸੇ ਜਿਹੜਾ ਆਮ ਆਦਮੀ ਪਾਰਟੀ ਦਾ ਝੰਡਾ ਵੀ ਚੁੱਕੀ ਫਿਰਦੇ ਨੇ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਲੈ ਕੇ ਗੱਲਬਾਤ ਚੱਲਦੀ ਹੈ। ਦੇਖੋ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਸਾਡੀ ਕੌਮ ਦਾ ਉਹ ਨਾਇਆਬ ਹੀਰਾ ਹੈ ਜਿਹਨੇ ਆਪਣੀ ਸਾਰੀ ਜਵਾਨੀ ਕੌਮ ਦੇ ਲੇਖੇ ਲਾਤੀ। ਉਹਦਾ ਇਕੱਲੇ ਇਹਦਾ ਕੋਈ ਨਿੱਜੀ ਮੁਹਾਰਤ ਤਾਂ ਨਹੀਂ ਸੀ। ਆਮ ਲੋਕ ਜਿਹੜੇ ਨੇ ਉਹ ਨਿੱਜੀ ਸਵਾਰਥਾਂ ਦੇ ਲਈ ਜਾਂ ਕੋਈ ਘਰੇਲੂ ਝਗੜੇ ਦੇ ਲਈ, ਡੋਲ ਵੱਟ ਦੀ ਲੜਾਈ ਦੇ ਲਈ ਜੇਲ੍ਹਾਂ 'ਚ ਜਾਂਦੇ ਆ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਕੌਮ ਦੀ ਲੱਥੀ ਹੋਈ ਪੱਗ ਨੂੰ ਸਿਰ ਤੇ ਰੱਖਣ ਦੇ ਲਈ ਅੱਜ ਜੇਲ੍ਹ ਭੁਗਤ ਰਿਹਾ। ਸੋ ਅੱਜ ਜੇ ਉਹ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਕਿਉਂ ਨਹੀਂ ਕੇਜਰੀਵਾਲ ਉਹਨੂੰ ਰਿਹਾ ਕਰ ਰਿਹਾ? ਕਿਉਂ ਨਹੀਂ ਉਹਦੀ ਜਿਹੜੀ ਉਹਦੀ ਸਕਰੀਨਿੰਗ ਕਮੇਟੀ ਹੈ, ਕਿਉਂ ਨਹੀਂ ਕੇਜਰੀਵਾਲ ਨੂੰ? ਹੁਣ ਕੱਲ੍ਹ ਕੇਜਰੀਵਾਲ ਦਾ ਬਿਆਨ ਆਇਆ,
ਉਹ ਕਹਿੰਦਾ ਵੀ ਮੇਰੇ ਕੋਲ ਜਿਹੜੀ ਹੈ ਰਿਵਿਊ ਜਿਹੜੀ ਬੋਰਡ ਸੀਗਾ, ਰਿਵਿਊ ਬੋਰਡ ਨੇ ਹਾਲੇ ਤੱਕ ਮੈਨੂੰ ਦੱਸਿਆ ਹੀ ਨਹੀਂ ਵੀ ਕਿਹੜੀ ਕਿਹੜੀ ਦੀ ਬੰਦੇ ਦੀ ਅਸੀਂ ਰੱਦ ਕੀਤੀ ਹੈ, ਕਿਹੜੇ ਕਿਹੜੇ ਦੀ ਅਸੀਂ ਵਾਪਸ। ਤੂੰ ਚੇਅਰਮੈਨ ਆ ਉਸ ਰਿਵਿਊ ਬੋਰਡ ਦਾ, ਤੈਨੂੰ ਪਤਾ ਹੋਣਾ ਚਾਹੀਦਾ ਕਿ ਤੇਰੇ ਸੈਂਸਰ ਰਿਵਿਊ ਬੋਰਡ ਨੇ ਤੈਨੂੰ ਦੱਸਿਆ ਕਿ ਨਹੀਂ ਦੱਸਿਆ। ਤੂੰ ਰਿਪੋਰਟ ਲੈ ਉਹਨਾਂ ਕੋਲੋਂ। ਦੂਜੀ ਗੱਲ, ਇਹ ਹਿੰਦੂ ਵੋਟਰ ਮੇਨ ਇਹਨਾਂ ਦਾ ਜਿਹੜਾ ਏਜੰਡਾ ਹੈ ਵੀ ਜੇ ਅਸੀਂ ਪ੍ਰੋਫੈਸਰ ਨੂੰ ਰਿਹਾ ਕਰਦੇ ਹਾਂ ਤੇ ਇਹਨਾਂ ਦੀ ਹਿੰਦੂ ਵੋਟ ਜਿਹੜੀ ਹੈ ਖਤਰੇ 'ਚ ਜਾਂਦੀ ਹੈ। ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਲੋਕ ਸੱਤਾ ਨੂੰ ਹੀ ਆਪਣਾ ਮੇਨ ਮੰਨਦੇ ਆ। ਇਹਨਾਂ ਨੂੰ ਲੋਕਾਂ ਦੀ ਜਾਂ ਕਿਸੇ ਦੀ ਪਰਵਾਹ ਨਹੀਂ ਹੈਗੀ ਇਹਨਾਂ ਨੂੰ। ਭਗਵੰਤ ਮਾਨ ਨੂੰ ਬੜਾ ਇਮਾਨਦਾਰ ਲੀਡਰ ਮੰਨਦੇ ਪੰਜਾਬ ਦੇ ਲੋਕ, ਤੇ ਉਹ ਤੇ ਕਹਿੰਦੇ ਕਿ ਜਿਹੜੀ ਫਾਈਲ ਆ ਐਲਜੀ ਕੋਲ ਪਈ ਹੈ ਕਿ ਉਹ ਫਿਰ ਪੰਜਾਬ ਦੇ ਲੋਕਾਂ ਨੂੰ ਮੂਰਖ ਸਮਝਦੇ ਨੇ। ਦੇਖੋ, ਜੇ ਫਾਈਲ ਐਲਜੀ ਕੋਲ ਪਈ ਆ ਤੇ ਬਹੁਤ ਵਧੀਆ ਗੱਲ ਹੈ, ਕਿਉਂਕਿ ਇਹਨਾਂ ਦੇ ਸਾਈਨ ਹੋਣ ਤੋਂ ਬਾਅਦ ਫਾਈਲ ਐਲਜੀ ਕੋਲ ਜਾਣੀ ਹੈ। ਫਿਰ ਤਾਂ ਵਧੀਆ ਗੱਲ ਹੈ, ਫਿਰ ਤਾਂ ਅਸੀਂ ਬੀਜੇਪੀ ਤੇ ਦਬਾਅ ਪਾਉਂਦੇ ਆ। ਜੇ ਐਲਜੀ ਕੋਲ ਹੈ ਵਾਕਈ, ਉਹ ਹੁਣ ਤੱਕ ਸਥਿਤੀ ਕੋਈ ਸਪਸ਼ਟ ਹੀ ਨਹੀਂ ਕਰ ਪਾ ਰਿਹਾ। ਮੈਂ ਤਾਂ ਆਰਟੀਆਈ ਦੇ ਲਈ ਵੀ ਮੈਂ ਸਾਰੇ ਸਾਡੇ ਜਿਹੜੇ ਪੰਥਕ ਆਗੂ ਨੇ ਉਹਨਾਂ ਨੂੰ ਵੀ ਕਹਿਣਾ ਵੀ ਆਰਟੀਆਈ ਪਾ ਕੇ ਜਵਾਬ ਮੰਗ ਲਓ ਵਾਕਈ ਫਾਈਲ ਹੈ ਕਿਹਦੇ ਕੋਲ ਹੈ। ਕਿਉਂਕਿ ਜਿਹੜੀਆਂ ਨੇ ਉਹ ਕਹਿੰਦੇ ਆ ਐਲਜੀ ਕੋਲ ਪਈ ਹੈ, ਐਲਜੀ ਸਾਹਿਬ ਕਹਿੰਦੇ ਹਲੇ ਇਹਨਾਂ ਦੇ ਰਿਵਿਊ ਬੋਰਡ ਨੇ ਨਹੀਂ ਸਾਡੇ ਕੋਲ ਭੇਜੀ। ਸੋ ਇਹ ਜਿਹੜੀ ਗੱਲ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸਾਡੇ ਜਿਹੜੇ ਸਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੀ ਮਾਨਸਿਕਤਾ ਨੂੰ ਗੁਲਾਮ ਕਰਨ ਦੀ ਇੱਕ ਕੋਸ਼ਿਸ਼ ਹੈ। ਇਹ ਜਿਹੜੇ ਲੋਕ ਸਜ਼ਾਵਾਂ ਭੁਗਤ ਚੁੱਕੇ ਨੇ ਸੰਵਿਧਾਨ ਦੇ ਅਨੁਸਾਰ, ਜਿੰਨੀ ਉਹਦੀ ਸਜ਼ਾ ਬਣਦੀ ਸੀ ਉਹ ਤੋਂ ਵੱਧ ਭੁਗਤ ਚੁੱਕਿਆ ਅਗਲਾ, ਉਹ ਤੋਂ ਬਾਅਦ ਵੀ ਰਿਹਾ ਨਹੀਂ ਕਰ ਰਹੇ, ਪਰੋਲ ਤੇ ਨਹੀਂ ਭੇਜ ਰਹੇ। ਇਹ ਬਹੁਤ ਜਿਵੇਂ ਕਹਿ ਦਿਓ ਵੀ ਸਾਨੂੰ ਸਾਡੀ ਆਜ਼ਾਦੀ ਨੂੰ ਗੁਲਾਮ ਕਰਨ ਵਾਲੀ ਗੱਲ ਹੈ। ਇਹ ਸਿੱਖ ਕੌਮ ਇੱਕ ਆਜ਼ਾਦ ਪੰਛੀ, ਇੱਕ ਆਜ਼ਾਦ ਕੌਮ, ਆਜ਼ਾਦ ਸੋਚ ਰੱਖਣ ਵਾਲੇ ਲੋਕ ਨੇ, ਤੇ ਸਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਘੁਮਾ ਫਿਰਾ ਕੇ ਸਾਨੂੰ ਗੁਲਾਮੀ ਵੱਲ ਧਕੇਲਿਆ ਜਾ ਰਿਹਾ। ਫਿਰ ਅੱਜ ਇੱਕ ਤਾਜ਼ਾ ਮਸਲਾ ਤੁਹਾਨੂੰ ਦੱਸ ਦਿਆਂ ਕਿ 84 ਵਾਲੀਆਂ ਗੱਲਾਂ ਜਿਹੜੀਆਂ ਦੁਬਾਰੇ ਦੁਹਰਾਈਆਂ ਜਾ ਰਹੀਆਂ ਨੇ। ਇੱਕ ਸਾਡੀ ਭੈਣ ਸਿੱਖ ਪਰਿਵਾਰ ਦੇ ਨਾਲ ਸੰਬੰਧਿਤ ਹੈ, ਉਹਦੇ ਨਾਲ ਕੋਈ ਹਿੰਦੂ ਮੁੰਡਾ 14-15 ਸਾਲ ਦੀ ਉਹਦੀ ਉਮਰ ਹੈ, ਉਹ ਕਿਸੇ ਤਰ੍ਹਾਂ ਉਹਦੇ ਨਾਲ ਗੱਲਬਾਤ ਸ਼ੁਰੂ ਕਰਦਾ ਤੇ ਜਦੋਂ ਅਗਲੀ ਅੱਗੋਂ ਜਵਾਬ ਦੇ ਦਿੰਦੀ ਹੈ ਤੇ ਪਿੱਛੋਂ ਮੁੰਡਾ ਕਿਹੜਾ ਜਾ ਕੇ ਸੁਸਾਈਡ ਕਰ ਲੈਂਦਾ। ਤੇ ਉਸ ਸੁਸਾਈਡ ਦੇ ਚੱਕਰ 'ਚ ਉਸ ਬੀਬੀ ਨੂੰ ਉਹਦੇ ਵਾਲ ਕੱਟ ਕੇ ਉਹਦੇ ਗਲ 'ਚ ਛਿੱਤਰਾਂ ਦਾ ਹਾਰ ਪਾ ਕੇ ਦਿੱਲੀ 'ਚ ਘੁਮਾਇਆ ਜਾ ਰਿਹਾ। ਕਿੱਡੀ ਸ਼ਰਮਨਾਕ ਗੱਲ ਹੈ ਇਹ। ਕੀ ਕੇਜਰੀਵਾਲ ਨੂੰ ਦਿਖਦਾ ਨਹੀਂ? ਅੱਜ ਫਿਰ ਤੁਸੀਂ 84 ਦੀਆਂ ਉਹ ਗੱਲਾਂ ਦੁਹਰਾਉਣਾ ਚਾਹੁੰਦੇ ਹੋ ਸਾਡੇ ਨਾਲ। ਅੱਜ ਫਿਰ ਸਾਡੀਆਂ ਭੈਣਾਂ ਦੀਆਂ ਬੇਇੱਜ਼ਤੀਆਂ ਹੋਣ ਲੱਗ ਗਈਆਂ। ਕੀ ਇਹਨਾਂ ਲੋਕਾਂ ਨੂੰ ਦਿਖਦਾ ਨਹੀਂ? ਕਿੱਥੇ ਤੁਹਾਡਾ ਲਾਅ ਐਂਡ ਆਰਡਰ ਗਿਆ? ਕਿੱਥੇ ਤੁਹਾਡੀ ਸਰਕਾਰ ਗਈ? ਕਿੱਥੇ ਤੁਹਾਡਾ ਪ੍ਰਸ਼ਾਸਨ ਗਿਆ? ਇਹ ਇਦਾਂ ਦੀਆਂ ਸ਼ਰਮਨਾਕ ਚੀਜ਼ਾਂ ਜਿਹੜੀਆਂ ਇਹ ਲੋਕ ਕਦੇ ਸਾਡੇ ਰਾਜਨੀਤੀਵਾਨ ਕਦੇ ਕਿਸੇ ਦਾ ਸਕਾ ਨਹੀਂ ਹੋ ਸਕਦਾ। ਰਾਜਨੀਤੀਵਾਨ ਉਦੋਂ ਤੱਕ ਸਕਾ ਹੈ ਕਿਸੇ ਦਾ ਜਦੋਂ ਤੱਕ ਉਹਨੂੰ ਆਪਣਾ ਸਿਆਸੀ ਲਾਹਾ ਕਿਸੇ ਤੋਂ ਚਾਹੀਦਾ, ਉਹ ਤੋਂ ਬਾਅਦ ਉਹ ਕਿਸੇ ਦਾ ਕਦੇ ਸਕਾ ਨਹੀਂ ਹੋ ਸਕਦਾ। ਚੋਣਾਂ ਦਾ ਸਮਾਂ ਹੈ, ਲੋਕ ਕਾਂਗਰਸ, ਅਕਾਲੀ ਦਲ, ਆਪ ਜਾਂ ਫਿਰ ਰਾਜੇਵਾਲ ਸਾਹਿਬ ਨੂੰ ਵੋਟਾਂ ਪਾਉਣ। ਦੇਖੋ ਵੀਰੇ, ਮੈਂ ਕਹਿੰਦਾ ਵੀ ਕਿਸੇ ਪਾਰਟੀ, ਕਿਸੇ ਜਥੇਬੰਦੀ ਨੂੰ ਦੇਖ ਕੇ ਵੋਟਾਂ ਨਾ ਪਾਓ। ਤੁਹਾਡੇ ਹਲਕੇ ਦਾ, ਤੁਹਾਡੇ ਇਲਾਕੇ ਦਾ ਜਿਹੜਾ ਬੰਦਾ ਤੁਹਾਨੂੰ ਵਧੀਆ ਲੱਗਦਾ ਉਹਨੂੰ ਵੋਟ ਪਾ ਦਿਓ। ਕਿਸਾਨ ਆਗੂ ਸਤਨਾਮ ਸਿੰਘ ਟਾਂਡਾ ਦੇ ਨਾਲ ਗੱਲਬਾਤ ਕੀਤੀ ਹੈ, ਉਹਨਾਂ ਨੇ ਬੜੀ ਸੁਚੱਜੀ ਜਾਣਕਾਰੀ ਦਿੱਤੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ तमाम ਸ਼ਖਸੀਅਤਾਂ ਨੂੰ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।